जी डॉक्टर साहब जी असं लिखत पढ़न जा रहे हैं वो आई है डेनमार्क तो वीर जस सिंह जी की ये लिखते हैं सत्कारयोग डॉक्टर साहब तुहाडे नाल विचार साझे करने लई बहुत बहुत धन्नवाद। जिवें कि तुसीं कहा कि साडे सिख होमलैंड पंजाब विच साडी कौमी सियासत कंढे ते आ खड़ी है अते दुश्मन सानू सिੱਖੀ नालों तोड़ रहा है। दूजे पासे ਇਹ स्थिति साडे तो सभ्याचारक समाजिक अते धार्मिक खेत्रां विच नवीं रूह फूकण दी ਮੰਗ ਕਰਦੀ ਹੈ। ਇਹ ਸੱਚ ਹੈ ਕਿ ਕਿਸੇ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਉਸ ਬਾਰੇ ਪੂਰਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਹਾਲਾਤ ਇਹ ਹਨ ਕਿ ਸਿੱਖਾਂ ਅਤੇ ਸਿੱਖੀ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਸਾਡਾ ਦੁਸ਼ਮਣ ਹਰ ਹਰਬਾਂ ਵਰਤ ਰਿਹਾ ਹੈ। ਕਿਸੇ ਤੇ ਕੰਟਰੋਲ ਕਰਨ ਲਈ ਡੋਮੀਨੈਂਟ ਗਰੁੱਪ ਕੋਲ ਤਿੰਨ ਤਰ੍ਹਾਂ ਦੀ ਸ਼ਕਤੀ ਲੋੜੀਂਦੀ ਹੁੰਦੀ ਹੈ। ਪਹਿਲੀ ਜਥੇਬੰਦਕ ਢਾਂਚੇ ਦੀ ਸ਼ਕਤੀ, ਦੂਸਰੀ ਫੌਜੀ ਸ਼ਕਤੀ, ਤੀਸਰੀ ਸੋਚ ਸ਼ਕਤੀ। ਜਥੇਬੰਦਕ ਢਾਂਚੇ ਦੀ ਸ਼ਕਤੀ ਨੂੰ ਵਰਤ ਕੇ ਰਾਜ ਕਰਨ ਵਾਲਾ ਧਾਰਮਿਕ समाजिक ਅਤੇ ਸੱਭਿਆਚਾਰਕ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਤੇ ਕਬਜ਼ਾ ਕਰਦਾ ਹੈ। ਵਿਵਹਾਰ ਤੇ ਕੰਟਰੋਲ ਕਰਨ ਲਈ ਮਿਲਟਰੀ ਅਤੇ ਪੁਲਿਸੀਆ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜੀ ਵਿਉਂਤਬੰਦੀ ਥੱਲੇ ਸੋਚ ਤੇ ਕੰਟਰੋਲ ਕੀਤਾ ਜਾਂਦਾ ਹੈ ਜੋ ਬਹੁਤ ਖਤਰਨਾਕ ਹੈ। ਇਸ ਵਿੱਚ ਸਾਂਝੀ ਸੋਚ ਅਤੇ ਅਕੀਦੇ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਸ ਦੇ ਪ੍ਰਭਾਵ ਹੇਠ ਬੰਦੇ ਆਪਣੀ ਵੱਖਰੀ ਹੋਂਦ ਨੂੰ ਭੁਲਾ ਕੇ ਆਪਣੀ ਗੁਲਾਮੀਅਤ ਤੇ ਮਾਣ ਮਹਿਸੂਸ ਕਰਨ ਲੱਗ ਜਾਂਦੇ ਹਨ। ਸਾਡੇ ਦੁਸ਼ਮਣਾਂ ਨੇ ਪਹਿਲੀਆਂ ਦੋ ਸ਼ਕਤੀਆਂ ਸਾਡੇ ਤੇ ਪੂਰੀ ਕਾਮਯਾਬੀ ਨਾਲ ਵਰਤ ਲੀਆਂ ਹਨ। ਹੁਣ ਸਾਡੇ ਸਾਰੇ ਫੈਸਲੇ ਲੈਣ ਵਾਲੇ ਅਦਾਰਿਆਂ ਤੇ ਉਹਨਾਂ ਦਾ ਕਬਜ਼ਾ ਹੈ, ਜਿਵੇਂ ਐਸਪੀ, ਐਸਜੀਪੀਸੀ, ਅਕਾਲ ਤਖਤ ਸਾਹਿਬ ਅਤੇ ਪੰਜਾਬ ਅਸੈਂਬਲੀ। ਦੂਜੀ ਗੱਲ, ਉਹਨਾਂ ਨੇ ਸਾਡੇ ਤੇ ਕੰਟਰੋਲ ਕਰਨ ਲਈ ਪੂਰੀ ਫੌਜੀ ਤਾਕਤ ਸਾਡੇ ਖਿਲਾਫ ਵਰਤੀ ਹੈ। ਦਰਬਾਰ ਸਾਹਿਬ ਤੇ ਹਮਲਾ ਕਰਕੇ ਨਵੰਬਰ 1984 ਚ ਸਿੱਖਾਂ ਦਾ ਕਤਲੇਆਮ, ਸਿੱਖ ਸੰਘਰਸ਼ ਤੇ ਪੁਲਿਸ ਦਾ ਤਸ਼ੱਦਦ ਤੇ ਹੁਣ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਦੇ ਸਿੱਖਾਂ ਨੂੰ ਪੁਲਿਸ ਵੱਲੋਂ ਸ਼ਹੀਦ ਕਰਨਾ, ਇਹ ਸਭ ਸਾਡੇ ਤੇ ਫੌਜੀ ਸ਼ਕਤੀ ਵਰਤਣ ਦੀਆਂ ਉਦਾਹਰਨਾਂ ਹਨ। ਤੀਜੀ ਗੱਲ, ਸਾਡਾ ਦੁਸ਼ਮਣ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਾਡੇ ਤੇ ਥਾਟ ਕੰਟਰੋਲ ਸਟ੍ਰੈਟਜੀ ਹੇਠ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। 10ਵੇਂ ਪਾਤਸ਼ਾਹ ਨੇ ਵਿਪਰੰਡ ਕੀ ਰੀਤ ਤੋਂ ਕਿਨਾਰਾ ਕਰਨ ਦਾ ਹੁਕਮ ਦੇ ਕੇ ਸਾਨੂੰ ਬ੍ਰਾਹਮਣਾਂ ਦੇ ਗਲਬੇ ਵਿੱਚੋਂ ਨਿਕਲਣ ਦਾ ਤਰੀਕਾ ਦੱਸਿਆ ਸੀ। ਤੁਸੀਂ ਦੇਖੋ ਕਿ ਰਵਿੰਦਰਨਾਥ ਟੈਗੋਰ ਤੋਂ ਲੈ ਕੇ ਹਰਜੋਤ ਉਬਰਾਏ ਤੱਕ ਇਹਨਾਂ ਬ੍ਰਾਹਮਣਵਾਦੀ ਲੋਕਾਂ ਸਾਡੇ ਉਹਨਾਂ ਸਿੱਖ ਚਿੰਨ੍ਹਾਂ ਤੇ ਹਮਲਾ ਕੀਤਾ ਹੈ ਜਿਹੜੇ ਸਾਨੂੰ ਹਿੰਦੂਆਂ ਤੋਂ ਵੱਖਰੇ ਕਰਦੇ ਹਨ। ਇਹਨਾਂ ਨੇ ਤਾਂ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਵੀ ਬ੍ਰਿਟਿਸ਼ ਸਮੇਂ ਦੌਰਾਨ ਦਰਬਾਰ ਸਾਹਿਬ ਵਿੱਚ ਸਥਾਪਿਤ ਕਰ ਦਿੱਤੀਆਂ ਸਨ। ਹੁਣ ਗੱਲ ਇਹ ਹੈ ਕਿ ਇਸ ਹਮਲੇ ਦਾ ਜਵਾਬ ਕਿਵੇਂ ਦਿੱਤਾ ਜਾਵੇ। ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਨੈਸ਼ਨਲਿਸਟ ਗਰੁੱਪਾਂ ਦੀ ਇੱਕ ਜਥੇਬੰਦੀ ਚਾਹੀਦੀ ਹੈ ਜਿਸ ਵਿੱਚ ਇੱਕ ਤੋਂ ਵਧੇਰੇ ਸਾਡੇ ਸੱਚੇ ਲੀਡਰ ਹੋਣ। ਸਾਨੂੰ ਸਿੱਖ ਬੁੱਧੀਜੀਵੀਆਂ ਦਾ ਇੱਕ ਚੰਗਾ ਸਿਸਟਮ ਸਿਰਜਣ ਦੀ ਲੋੜ ਹੈ ਜਿਸ ਉੱਪਰ ਪੱਕੇ ਸਿੱਖਾਂ ਦਾ ਕਬਜ਼ਾ ਹੋਵੇ। ਮੈਂ ਸਮਝਦਾ ਹਾਂ ਕਿ ਇਹ ਦੋ ਢਾਂਚੇ ਜ਼ਮੀਨੀ ਲੈਵਲ ਤੇ ਸਾਡੀ ਸਥਿਤੀ ਵਿੱਚ ਬਦਲਾਵ ਲਿਆਉਣਗੇ। ਜੀ ਡਾਕਟਰ ਸਾਹਿਬ। ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਡੈਨਮਾਰਕ ਤੋਂ ਲਿਖਿਆ ਜੀ। ਇਹ ਬੜੇ ਸੁਲਝੇ ਹੋਏ ਵੀਰ ਨੇ ਔਰ ਮੈਂ ਇੰਪ੍ਰੈਸਡ ਹਾਂ ਇਹਨਾਂ ਦੀ ਸੋਚ ਤੋਂ ਵੀ। ਔਰ ਦੇਖੋ ਇਹੀ ਗੱਲ ਅੱਜ ਵੀ ਅਸੀਂ ਦਿਨੇ ਕਰ ਰਹੇ ਸੀ ਆਪਸੀ ਵਿਚਾਰ ਕਿ ਬੇਸ਼ੱਕ ਅਸੀਂ ਇਹਨਾਂ ਜਦੋਂ ਅਸੀਂ 3 ਦਹਾਕਿਆਂ ਦੀ ਗੱਲ ਕਰਦੇ ਹਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਦੁਸ਼ਮਣ ਕਾਫੀ ਹੱਦ ਤੱਕ ਸਮਝਦਾ ਹੈ ਕਿ ਉਸਨੇ ਸਾਨੂੰ ਕਾਬੂ ਕਰ ਲਿਆ ਹੈ। ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਮਾਨਸਿਕ ਤੌਰ ਦੇ ਉੱਤੇ ਮਾਰ ਦਿੱਤਾ ਹੈ। ਸਾਈਕੋਲੋਜੀਕਲ ਕੈਜੁਅਲਟੀ ਜਿਹਨੂੰ ਅਸੀਂ ਕਹਿੰਦੇ ਹਾਂ ਜੀ। ਜਵਾਨੀ ਨੂੰ ਡਰੱਗਸ ਦੇ ਹਵਾਲੇ ਕਰ ਦਿੱਤਾ ਹੈ। ਬੇਸ਼ੱਕ ਸਾਡੀ ਫੌਜ, ਸਾਡੀ ਫੋਰਸ, ਫੌਜ ਦਾ ਮਤਲਬ ਹੈ ਖਾਲਸਾ ਅਕਾਲ ਪੁਰਖ ਕੀ ਫੌਜ, ਇਸ ਤੋਂ ਇਹ ਖੌਫਜ਼ਦਾ ਨੇ। ਔਰ ਇਹ ਵੀ ਜੇ ਕਿਤੇ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ ਤੋਂ ਲੈ ਕੇ ਹਵਾਰੇ ਤੱਕ ਇਹ ਸਾਡੇ ਯੋਧੇ ਨਾ ਹੁੰਦੇ ਫਿਰ ਤਾਂ ਇਹਨਾਂ ਨੇ ਸਾਨੂੰ ਆਲਰੇਡੀ ਫਿਨਿਸ਼ ਕਰ ਦਿੱਤਾ ਸੀ ਜੀ। ਉਹ ਸਮਝਦੇ ਨੇ ਭਾਈ ਉਹਨਾਂ ਨੇ ਸਾਨੂੰ ਡਿਫੀਟ ਕੀਤਾ ਹੈ, ਪਰ ਅਜੇ ਵੀ ਉਹਨਾਂ ਨੂੰ ਖੌਫ ਹੈ ਕਿ ਫਿਰ ਉੱਠਣਗੇ ਕਿਉਂਕਿ ਸਿੱਖਾਂ ਦਾ ਜਿਹੜਾ ਰੈਜ਼ਿਲੀਅੰਸ ਕਰੈਕਟਰ ਹੈ, ਦੁਬਾਰਾ ਖਲੋਣਾ, ਹਾਰ ਨਾ ਮੰਨਣਾ, ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਅਸੀਂ ਹਰਾ ਦਿੱਤਾ, ਅਜੇ ਕੰਪਲੀਟ ਸਰੈਂਡਰ ਇਹਨਾਂ ਨੇ ਨਹੀਂ ਕੀਤਾ। ਜਿਵੇਂ ਅੰਗਰੇਜ਼ਾਂ ਨੇ ਰਾਮਨਗਰ ਸਰੈਂਡਰ ਲੈ ਕੇ ਸੈਕੰਡ ਐਂਗਲੋ ਸਿੱਖ ਵਾਰ ਵੇਲੇ ਫਿਰ ਸਿੱਖਾਂ ਨੂੰ 10 ਸਾਲ ਦੇ ਵਿੱਚ ਮਰਸਨਰੀ ਬਣਾ ਲਿਆ ਸੀ। ਆਪਣੀਆਂ ਫੌਜਾਂ 'ਚ ਲੈ ਆਏ, ਵਰਤਿਆ, ਇੱਥੇ ਵਰਤਿਆ, ਉੱਥੇ ਯੂਰਪ 'ਚ ਲੈ ਗਏ, ਅਫਰੀਕਾ 'ਚ ਲੈ ਗਏ, ਚਾਈਨਾ 'ਚ ਜਦੋਂ ਬਾਕਸਰ ਰੈਬੈਲੀਅਨ ਹੋਇਆ ਉਹਦੇ ਖਿਲਾਫ ਵਰਤਿਆ, ਟਰਾਈਬਲ ਏਰੀਆ 'ਚ ਲੈ ਗਏ। ਉਹ ਅਸੀਂ ਕਹਾਣੀਆਂ ਹੀ ਸੁਣਾਉਂਦੇ ਹਾਂ ਜੀ, ਅਸੀਂ ਉੱਥੇ ਇਹ ਕੀਤਾ, ਉਹ ਕੀਤਾ, ਪਰ ਅਸੀਂ ਮਰਸਨਰੀ ਬਣ ਗਏ ਕਿਉਂਕਿ ਸਾਡੀ ਆਜ਼ਾਦ ਰਾਜ ਦੀ ਵਿਲ ਤੋੜ ਦਿੱਤੀ ਜੀ। ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਅਜੇ ਸਿੱਖਾਂ ਦੀ ਵਿਲ ਟੁੱਟੀ ਨਹੀਂ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਡਾਇਸਪੋਰਾ ਸਿੱਖਾਂ ਦਾ ਇਸ ਵੇਲੇ, ਇਸ ਲਈ ਅੱਜ ਡਾਇਸਪੋਰਾ ਸਿੱਖ ਉਹਨਾਂ ਦੀ ਰਡਾਰ ਸਕਰੀਨ ਤੇ ਨੇ। ਐਵੇਂ ਨਹੀਂ ਮੋਦੀ ਜਿੱਥੇ ਜਾਂਦਾ ਡੋਸੀਅਰ ਫੜਾ ਦਿੰਦਾ ਵੀ ਇਹਨਾਂ ਨੂੰ ਚੁੱਪ ਕਰਾਓ। ਔਰ ਮੈਂ ਸਮਝਦਾ ਵੀ ਜਿੱਥੇ ਵੀਰ ਜਸ ਸਿੰਘ ਜੀ ਨੇ ਬੜੇ ਜਿਸ ਨੂੰ ਤੁਸੀਂ ਪੜਚੋਲਾਤਮਕ ਕਹੋ, ਐਨਾਲਿਟੀਕਲ ਕਹੋ ਜਾਂ ਬੌਧਿਕ
ਮਿਆਰ ਤੋਂ ਇਸ ਸਾਰੇ ਨੂੰ ਐਨਾਲਾਈਜ਼ ਕੀਤਾ ਕਿ ਭਾਈ ਸਾਡੀ ਅੱਜ ਸਿੱਖੀ ਧਾਰਮਿਕ ਸੱਭਿਆਚਾਰਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਹਰ ਪਾਸਿਓਂ ਉਹਨਾਂ ਨੇ ਹਰ ਹਰਬਾ ਵਰਤਿਆ ਔਰ ਜਿਹੜੀਆਂ ਤਿੰਨ ਉਹਨਾਂ ਨੇ ਕਿਹਾ ਵੀ ਜਿਹੜਾ ਡਾਇਗਨੋਸ ਹੈ ਵੀ ਜੇ ਤੁਸੀਂ ਖਤਮ ਕਰਨਾ ਹੈ ਕਿ ਤਿੰਨ ਚੀਜ਼ਾਂ ਇਸਤੇਮਾਲ ਕਰਦੀ ਹੈ ਪਾਵਰ, ਜਥੇਬੰਦਕ ਢਾਂਚਾ, ਫੌਜੀ ਔਰ ਸੋਚ ਸ਼ਕਤੀ ਨੂੰ ਕਾਬੂ ਕਰਨਾ। ਸੋ ਜਥੇਬੰਦਕ ਢਾਂਚੇ 'ਚ ਜ਼ਾਹਰ ਹੈ ਵੀ ਸ਼੍ਰੋਮਣੀ ਕਮੇਟੀ ਹੋਏ, ਅਕਾਲ ਤਖਤ ਹੋਏ, ਪੰਜਾਬ ਅਸੈਂਬਲੀ ਹੋਏ ਜਾਂ ਜਿਹੜੀਆਂ ਸਾਡੀਆਂ ਰਵਾਇਤੀ ਸੰਸਥਾਵਾਂ ਸੀ, ਜੇ ਉਹ ਸੰਸਥਾਵਾਂ ਜਿਨ੍ਹਾਂ ਤੋਂ ਸੰਤਾਂ ਦੇ ਚੜ੍ਹਦੀ ਕਲਾ 'ਚ ਹੋਣ ਦੀਆਂ ਖਬਰਾਂ ਘੁੰਮਾਉਂਦੇ ਰਹੇ, ਸੋ ਜ਼ਾਹਰ ਹੈ ਵੀ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਇਹਨਾਂ ਨੇ ਡਾਊਨ ਕੀਤੀ ਵੀ ਇਹ ਨਾ ਹੋਏ ਵੀ ਅਕਾਲੀ ਡਿਸਕ੍ਰੈਡਿਟ ਹੋਏ ਨੇ ਤੇ ਜਿਹੜੀਆਂ ਦੂਸਰੀਆਂ ਸੰਸਥਾਵਾਂ ਉੱਭਰੀਆਂ ਉਹ ਸਿੱਖਾਂ ਦਾ ਸੈਂਟਰਲ ਫੋਕਸ ਨਾ ਬਣ ਜਾਣ। ਉਹਨਾਂ ਦੇ ਕਿੰਨੇ ਅੱਗੋਂ ਵਿੰਗ ਬਣਾ ਦਿੱਤੇ, ਹਰ ਇੱਕ ਨੂੰ ਆਪੋ ਆਪਣੇ ਮਫਾਦ ਦੇ ਥੱਲੇ ਡੇਰੇ ਫੜਾ ਦਿੱਤੇ ਨੇ ਤਾਂ ਕਿ ਉਹਨਾਂ ਨੂੰ ਤੁਸੀਂ ਕੰਟੇਨ ਕਰ ਲਓ। ਫੌਜੀ ਸ਼ਕਤੀ ਉਹ ਅਸੀਂ ਹਥਿਆਰਬੰਦ ਸੰਘਰਸ਼ ਕੀਤਾ ਤਾਂ ਵੀ ਫੌਜ ਨੇ ਟੈਂਕਾਂ ਤੋਪਾਂ ਨਾਲ ਲਿਆਂਦਾ ਤੇ ਜੇ ਹੁਣ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਲੰਗਰ ਵਰਤਾਉਂਦੇ ਭਾਈ ਕਨਈਆ ਦੇ ਵਾਰਸ ਜਿਹੜੇ ਨੇ ਭਾਈ ਰਾਮਕ੍ਰਿਸ਼ਨ ਸਿੰਘ ਔਰ ਭਾਈ ਗੁਰਜੋਤ ਸਿੰਘ, ਉਹਨਾਂ ਨੂੰ ਜਿਹੜਾ ਇਹਨਾਂ ਨੇ ਸ਼ਹੀਦ ਕੀਤਾ ਔਰ ਇਹ ਜਿਹੜੇ ਸਾਡੇ ਤੇ ਅਟੈਕ ਹੈ ਵਿਉਂਤਬੰਦ ਤਰੀਕੇ ਦੇ ਨਾਲ ਔਰ ਸਭ ਤੋਂ ਖਤਰਨਾਕ ਜਿਹੜਾ ਉਹਨਾਂ ਨੇ ਅਖੀਰ 'ਚ ਕਿਹਾ ਅਸੀਂ ਫੌਜੀ ਸ਼ਕਤੀ ਤੋਂ ਵੀ ਨਹੀਂ ਡਰਦੇ। ਇਹ ਇਹਨਾਂ ਨੂੰ ਪਤਾ ਹੈ ਵੀ ਸਿੱਖ ਜਿਹੜੀ ਫਰੰਟ ਦੀ ਲੜਾਈ ਹੈ ਇੱਕ ਥਾਪੜ ਕੇ ਆਓ ਅੱਜ ਵੀ ਭਾਵੇਂ ਜੋ ਮਰਜ਼ੀ ਹੈ, ਅੱਜ ਭਾਵੇਂ ਲੱਗਦਾ ਵੀ ਹੈ ਸਾਡੇ ਬੱਚੇ ਡਰੱਗੀ ਨੇ ਦੂਜੇ ਨੇ, ਪਰ ਉਹ ਜਿਹੜੀ ਸਿੱਖੀ ਹੈ ਉਹ ਉਸ ਧਰਤੀ ਦੇ ਉੱਤੇ ਗੁਰੂਆਂ ਦੀ ਇੰਨੀ ਕਮਾਈ ਹੈ ਕਿ ਆਮੋ ਸਾਹਮਣੇ ਦੀ ਲੜਾਈ 'ਚ ਇਹਨਾਂ ਨੇ ਸਾਨੂੰ ਡਿਫੀਟ ਨਹੀਂ ਕੀਤਾ, ਕਰ ਵੀ ਨਹੀਂ ਸਕਦੇ। ਇਸ ਲਈ ਇਹ ਸਿੱਖਾਂ ਨੂੰ ਸਿੱਧਾ ਚੈਲੰਜ ਨਹੀਂ ਕਰਦੇ, ਕਰਨਗੇ ਵੀ ਨਹੀਂ। ਹੁਣ ਜੇ ਇੰਦਰਾ ਗਾਂਧੀ ਨੇ ਕੀਤਾ ਤਾਂ ਉਹਨੇ ਦੇਖ ਲਿਆ, ਪਰ ਜਿਹੜੀ ਸੋਚ ਦੇ ਉੱਤੇ ਕਾਬੂ ਹੈ ਜਿਹਨੂੰ ਥਾਟ ਕੰਟਰੋਲ ਕਹਿੰਦੇ ਨੇ, ਜਿਹੜੀ ਇੱਕ ਪ੍ਰੋਗਰਾਮਿੰਗ ਹੈ ਔਰ ਉਹਦੇ 'ਚ ਬੇਸਿਕ ਫਿਰ ਐਜੂਕੇਸ਼ਨ ਜਾਂਦੀ ਹੈ। ਜੇ ਤੁਸੀਂ ਪ੍ਰਾਇਮਰੀ ਐਜੂਕੇਸ਼ਨ ਤੋਂ ਲੈ ਕੇ ਦੇਖੋ ਔਰ ਕਿਸ ਲੈਵਲ ਤੱਕ, ਔਰ ਮੈਨੂੰ ਡਾਕਟਰ ਰਣਜੀਤ ਸਿੰਘ ਅੱਜ ਦੁਪਹਿਰੇ ਗੱਲਬਾਤ ਵੇਲੇ ਕਹਿ ਰਹੇ ਸੀ ਕਿ ਜਸਟਿਸ ਜਨਰਲ ਗੁਰਨਾਮ ਸਿੰਘ ਕੋਈ ਪਬਲਿਕ ਸਕੂਲ ਹੈ ਸੰਗਰੂਰ 'ਚ ਬੜਾ ਰੈਪਿਊਟਡ ਤੇ ਉਹਨਾਂ ਦੇ ਬ੍ਰਦਰ ਜਿਹੜੇ ਨੇ ਕਿਸੇ ਵੇਲੇ ਉਹਨਾਂ ਦੀ ਜਿਹੜੇ ਵੀ ਮੈਨੇਜਮੈਂਟ ਜਾਂ ਕੋਈ ਐਡਵਾਈਜ਼ਰੀ 'ਚ ਹੋਏਗਾ ਉਹਦੇ 'ਚ ਸੀ ਔਰ ਕਹਿੰਦੇ ਵੀ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਕਿਹਾ ਹੈ ਕਿ ਵੀ ਇਹ ਜਿਹੜਾ ਤੁਸੀਂ ਬੱਚਿਆਂ ਨੂੰ ਹਿੰਦੀ ਬੋਲਣ ਲਈ ਫੋਰਸ ਕਰਦੇ ਹੋ ਇਹ ਠੀਕ ਨਹੀਂ ਹੈ। ਔਰ ਜਿਹੜਾ ਪ੍ਰਿੰਸੀਪਲ ਸੀ ਸਿੱਖ ਜੀ ਉਹਨੇ ਕਿਹਾ ਜੀ ਵੀ ਦਿਸ ਇਜ਼ ਅ ਪੋਲੀਟੀਕਲ ਸਟੇਟਮੈਂਟ। ਹੁਣ ਤੁਹਾਡੀ ਬ੍ਰੇਨ ਕੰਟਰੋਲ ਜਾਂ ਤੁਹਾਨੂੰ ਇਸ ਤਰੀਕੇ ਨਾਲ ਉਹਨਾਂ ਨੇ ਤੁਹਾਡੀ ਸੋਚ ਨੂੰ ਕਾਬੂ ਕੀਤਾ, ਤੁਸੀਂ ਜ਼ੁਬਾਨ ਖੋਲੋ ਉਹ ਤੁਹਾਡੇ ਤੇ ਇਲਜ਼ਾਮ ਲਾ ਦੇਣਗੇ ਰੈਡੀਕਲ, ਨਹੀਂ ਜਿਵੇਂ ਫੁਲਕਾ ਕਰਕੇ ਗਏ ਕੈਨੇਡਾ 'ਚ, ਉੱਥੇ ਤੁਸੀਂ ਬੋਲੋਗੇ ਕਿ ਜੀ ਅੱਤਵਾਦੀ, ਉੱਥੇ ਸ਼ਬਦ ਇੱਥੇ ਅੱਤਵਾਦੀ ਕਹਿ ਨਹੀਂ ਸਕਦੇ, ਇੱਥੇ ਇਹ ਕਹਿ ਦੇਣਗੇ। ਸੋ ਕੁੱਲ ਮਿਲਾ ਕੇ ਜਿਹੜਾ ਇਹ ਪਾਰਟ ਹੈ ਸਭ ਤੋਂ ਖਤਰਨਾਕ ਕਿ ਉੱਥੇ ਜਿਹੜਾ ਇੱਕ ਵੱਡਾ ਹਿੱਸਾ ਹੈ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਵੀ ਸ਼ਾਮਲ ਨੇ ਸੋ ਕਾਲਡ, ਕਿਉਂਕਿ ਸੋ ਕਾਲਡ ਇਸ ਲਈ ਵੀ ਉੱਥੇ ਜਿਹੜੀ ਐਜੂਕੇਸ਼ਨ ਸਿਸਟਮ ਪ੍ਰਾਇਮਰੀ ਤੋਂ ਹੀ ਜਦੋਂ ਜੋ ਟ੍ਰੇਨਿੰਗ ਦੇ ਕੇ ਹੁੰਦੇ ਨੇ ਉਸ ਲੈਵਲ ਤੇ ਜਾ ਕੇ PhD ਕ੍ਰੀਏਟ ਹੁੰਦੇ ਨੇ, ਉਹ ਤਾਂ ਸਾਈਕੋਲੋਜੀਕਲ ਕੈਜੂਅਲਟੀਜ਼ ਨੇ। ਔਰ ਬਾਹਰਲੇ ਨੁਕਤਾ ਨਿਗਾਹ ਤੋਂ ਜੇ ਅਸੀਂ ਦੇਖਣਾ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਟੈਗੋਰ ਤੋਂ ਲੈ ਕੇ ਹਰਜੋਤ ਓਬਰਾਏ ਤੱਕ ਇਹਨਾਂ ਦਾ ਹਮਲਾ ਪੰਜ ਕਕਾਰੀ ਰੂਪ ਤੇ ਜੀ, ਕਿਉਂਕਿ ਅਦਰਵਾਈਜ਼ ਜੇ ਪੰਜ ਕਕਾਰ ਨਾ ਹੁੰਦੇ, ਗਾਤਰੇ ਕਿਰਪਾਨ ਨਾ ਹੁੰਦੀ, ਦਸਤਾਰ ਨਾ ਸਜੀ ਹੁੰਦੀ, ਫਿਰ ਤਾਂ ਸਾਡਾ ਹਾਲ ਕਬੀਰ ਪੰਥੀਆਂ ਤੇ ਦਾਦੂ ਪੰਥੀਆਂ ਤੇ ਫਲਾਣਿਆਂ ਵਾਲਾ ਕਰ ਦੇਣਾ ਸੀ। ਉਹ ਤਾਂ ਉਹਨਾਂ ਨੇ ਵਿੱਚ ਹੀ ਅਬਜ਼ਰਵ ਕਰ ਲਏ ਔਰ ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਵੀ ਇਹ ਜਿਹੜੇ ਸਾਡੇ ਕੋਲ ਦੋ ਹੱਲ ਨੇ, ਸੋਲੂਸ਼ਨ ਨੇ, ਬਾਹਰ ਅਸੀਂ ਕਰ ਸਕਦੇ ਹਾਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਸਿੱਖ ਕੌਮ ਪ੍ਰਸਤ ਜਿਹੜੇ ਨੇ ਉਹਨਾਂ ਨੂੰ ਲਾਮਬੱਧ ਕਰੀਏ ਔਰ ਉਹਦੇ ਚੋਂ ਹੀ ਉਹਦੇ ਨਾਲ ਹੀ ਜਿਹੜਾ ਸਿੱਖ ਬੁੱਧੀਜੀਵੀਆਂ ਦਾ ਇੱਕ ਇੰਡੀਪੈਂਡੈਂਟ ਜਿਹੜੇ ਪੱਕੇ ਸਿੱਖ, ਪੱਕੇ ਤੋਂ ਮਤਲਬ ਹੈ ਕਿ ਜਿਨ੍ਹਾਂ ਨੇ ਟਾਈਮ ਟੈਸਟਡ ਵੀ ਹੋਣ, ਇਹ ਨਹੀਂ ਹੈ ਵੀ ਨਵੇਂ ਕਈ ਬਣਦੇ ਨੇ ਔਰ ਫਿਰ ਜਦੋਂ ਹੀ ਕਿਤੇ ਹੋਰ ਐਲਿਓਰਮੈਂਟ ਆਉਂਦੀ ਹੈ, ਜਿਹੜੇ ਇਸ ਗੱਲ ਲਈ ਸਰ ਕਪੂਰ ਸਿੰਘ ਟਾਈਪ ਹੈ ਨੇ। ਔਰ ਮੈਨੂੰ ਲੱਗਦਾ ਹੈ ਵੀ ਮੈਂ ਜਦੋਂ ਵੀਰ ਜਸ ਸਿੰਘ ਵਰਗੇ ਔਰ ਦੂਸਰਿਆਂ ਦੀਆਂ ਲਿਖਤਾਂ ਦੇਖਦਾ ਹਾਂ, ਕੁਛ ਨੂੰ ਮਿਲਦਾ ਤੇ ਫਿਰ ਮੈਨੂੰ ਲੱਗਦਾ ਵੀ ਅਸੀਂ ਭਾਵੇਂ ਬਹੁਤ ਕੁਝ ਗਵਾਇਆ ਵੀ ਹੈ ਇਸ ਸਾਰੇ ਇਸ ਦੁਸ਼ਮਣ ਦੇ ਨਾਲ ਲੜਦੇ, ਪਰ ਪਹਿਲੀ ਵਾਰ ਮੈਨੂੰ ਆਪਣੀ ਜ਼ਿੰਦਗੀ 'ਚ ਦੇਖਣ 'ਚ ਆ ਰਿਹਾ ਪਿਛਲੇ 10-15 ਸਾਲ ਤੋਂ ਕਿ ਇੱਕ ਚਿੰਤਕ ਰੂਪ ਦੇ ਵਿੱਚ ਚੰਗੀ ਸੋਚ ਵਾਲੇ ਜਿਹੜੇ ਸੋਲੂਸ਼ਨ, ਜਿਹੜੇ ਸਮੱਸਿਆ ਨੂੰ ਸਮਝਦੇ ਨੇ, ਸੋਲੂਸ਼ਨ ਲਈ ਨੇ, ਕੁਝ ਕਰਨਾ ਚਾਹੁੰਦੇ ਨੇ। ਸਿਰਫ ਇੱਕ ਕਮੀ ਜਿਹੜੀ ਇਹਨਾਂ ਨੇ ਨਹੀਂ ਕਹੀ ਔਰ ਜਿਹੜੀ ਮੈਂ ਸਮਝਦਾ ਕਿ ਬੇਸ਼ੱਕ ਅੱਜ ਵੀ ਪੰਜਾਬ 'ਚ ਸੈਂਕੜਿਆਂ ਲੋਕ ਫੁੱਲ ਟਾਈਮ ਕੰਮ ਕਰਨ ਲਈ ਤਿਆਰ ਹੋਣਗੇ, ਸਾਡਾ ਸਿੱਖ ਵਪਾਰੀ ਨਾਲ ਨਹੀਂ ਲੱਗਾ ਜੀ। ਨਤੀਜੇ ਦੇ ਤੌਰ ਤੇ ਅਸੀਂ ਰੀਸੋਰਸ ਸਾਡੇ ਕੋਲ ਨਹੀਂ ਨੇ, ਇੱਥੇ ਵੀ ਅਸੀਂ ਕੁਝ ਕਰਨਾ ਚਾਹੀਏ
ਅਲਟੀਮੇਟਲੀ ਤੁਸੀਂ ਕੋਈ ਇਕੱਠ ਵੀ ਸੱਦਣਾ ਚਾਹੁੰਦੇ ਹੋ, ਕੋਈ ਹੋਰ ਵੀ, ਭਾਵੇਂ ਟਿਕਟਾਂ ਵੀ ਵਿਚਾਰੇ ਆਪਣੀਆਂ ਲਾ ਕੇ ਆ ਜਾਣਗੇ, ਸਾਡੇ ਕੋਲ ਤਾਂ ਕਈ ਵਾਰ ਇੰਨੇ ਕੁ ਰਿਸੋਰਸ ਵੀ ਨਹੀਂ ਹੁੰਦੇ ਕਿ ਅਸੀਂ, ਔਰ ਮੈਂ ਟੀਵੀ 84 ਦੀ ਜੇ ਉਹ ਹੋਏਗਾ ਜੀ ਹਰ ਥਾਂ ਆਪਣਾ ਹੀ ਰੋਣਾ ਰੋਂਦੇ ਨੇ ਜੀ। ਸੋ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਹ ਵੀ ਕਿਰਤੀ ਸਿੱਖਾਂ ਦੀ ਬਦੌਲਤ, ਕੋਈ ਟੈਕਸੀ ਚਲਾਉਣ ਵਾਲਾ, ਕੋਈ ਟਰੱਕ ਚਲਾਉਣ ਵਾਲਾ, ਕੋਈ ਸਧਾਰਨ ਕਿਰਤ ਕਰਨ ਵਾਲਾ, ਜਿਹੜੇ ਬਿਲੋ $50,000 ਐਨੂਅਲ ਦੀ ਕੈਟਾਗਰੀ ਵਾਲੇ ਨੇ, ਸਾਡਾ ਸਪੋਰਟ ਬੇਸ ਵੀ ਉਹੀ ਹੈ। ਸਾਨੂੰ ਕੋਈ ਮਿਲੀਅਨੇਅਰ, ਕੋਈ ਹੋਟਲੀਅਰ, ਕੋਈ ਵੱਡੇ ਵੱਡੇ ਜਿਹੜੇ ਨੇ ਕਾਰੋਬਾਰੀ ਸਿੱਖ ਜਿਹੜੇ ਹੋ ਜੀ ਫਲਾਣੀ ਯੂਨੀਵਰਸਿਟੀ ਨੂੰ ਦੇ ਦਿੱਤਾ, ਫਲਾਣੇ ਨੂੰ ਦੇ ਦਿੱਤਾ, ਇੱਧਰ ਦੇ ਦਿੱਤਾ, ਉਹ ਸਾਡੇ ਨਾਲ ਨਾ ਹੀ ਕੋਈ ਵਪਾਰੀ ਲੱਗੇ। ਸੋ ਇਹ ਸਾਡੀ ਕਮੀ ਹੈ, ਬਟ ਫਿਰ ਵੀ ਅਸੀਂ ਇਸ ਡਾਇਲੌਗ ਨੂੰ ਜਾਰੀ ਰੱਖਾਂਗੇ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਸਾ ਥਲਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।